ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ? ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਿਦ ਮਕਬੂਲ ਤੇ ਮੇਰੇ ਨਾਲ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ। ਜੀ ਆਇਆਂ ਨੂੰ ਕਹਿੰਦੇ ਆ ਜੀ ਇਸ ਵੀਡੀਓ ਦੇ ਵਿੱਚ ਸਾਰਿਆਂ ਨੂੰ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਿਹੜੀ ਗੱਲ ਕਰਨੀ ਹੈ ਉਹ ਤਾਂ ਕਰਨੀ ਆ ਅਸੀਂ ਏਸ਼ੀਆ ਕੱਪ ਜੰਗ ਦੇ ਬਾਰੇ। ਜੰਗ ਏਸ਼ੀਆ ਕੱਪ ਕ੍ਰਿਕਟ ਜਿਹੜੀ ਹੈ, ਬਲਕਿ ਜੰਗ ਹੀ ਲੱਗੀ ਰਹੀ ਹੈ ਜੀ, ਕ੍ਰਿਕਟ ਤਾਂ ਘੱਟ ਹੀ ਹੋਈ ਹੈ। ਗੱਲ ਅਸੀਂ ਉਹਦੇ ਤੇ ਕਰਨੀ ਆ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਵੀ ਇਸ ਵੇਲੇ ਅੱਜ ਮੌਜੂਦ ਹਾਂ ਅਸੀਂ ਆਪਣੇ ਸਭ ਤੋਂ ਪੁਰਾਣੇ ਸਟੂਡੀਓ, ਸਾਡੇ ਰਹਿਮੇ ਸ਼ਾਹ ਮੰਡੀ ਰਹਿਮੇ ਸ਼ਾਹ ਦਾ ਸਟੇਸ਼ਨ, ਜਿਹੜਾ ਕਿ ਤੁਸੀਂ ਸਾਡੀ ਕਈ ਵੀਡੀਓ ਦੇ ਵਿੱਚ ਵੇਖਿਆ ਹੋਣਾ। ਤੇ ਇਹ ਉਦਾਂ ਦਾ ਨਹੀਂ ਪਹਿਲਾਂ ਜਿੱਦਾਂ ਅਸੀਂ ਤੁਹਾਨੂੰ ਦਿਖਾਇਆ ਸੀ, ਉਜੜਿਆ ਪੁਜੜਿਆ ਸੀ, ਵੀਰਾਨ ਸੀਗਾ, ਪਰ ਹੁਣ ਇੱਥੇ ਰੌਣਕਾਂ ਲੱਗੀਆਂ ਹੋਈਆਂ, ਪਾਰਕ ਬਣ ਗਿਆ, ਫੁੱਲਾਂ ਵਾਲੇ ਬੂਟੇ, ਘਾਹ ਲੱਗ ਗਏ, ਨਿਆਣੇ ਖੇਡਦੇ ਪਏ ਆ। ਬਲਕਿ ਆ ਬੱਚੀਆਂ ਖੇਡ ਰਹੀਆਂ ਸੀ, ਅਸੀਂ ਉੱਪਰ ਲਾਈਨ ਬਣਾ ਕੇ ਖੜੀ ਕਰਤੀਆਂ ਵੀ ਪਿੱਛੇ ਆਣਗੀਆਂ। ਨਿੱਕੇ ਨਿੱਕੇ ਬਾਲ ਆ, ਪਰ ਗੱਲ ਇਹ ਆ ਵੀ ਇਹਨਾਂ ਦੀ ਖੇਡ ਵੀ ਬੰਦ ਹੋ ਗਈ। ਖੇਡੋ ਪੁੱਤਰ, ਤੁਸੀਂ ਜਾਓ, ਚਲੋ ਆਓ, ਕੋਈ ਗੱਲ ਨਹੀਂ, ਖੇਡੋ, ਆ ਜਾਓ, ਕੋਈ ਗੱਲ ਨਹੀਂ, ਨਿਆਣੇ ਹੀ ਆ ਰਾਣਾ ਸਾਹਿਬ, ਕੋਈ ਨਹੀਂ ਹੈ। ਤੇ ਜਿੱਦਾਂ ਤੁਹਾਨੂੰ ਦੱਸਿਆ ਵੀ ਅਸੀਂ ਅੱਜ ਪੁਰਾਣੇ ਸਟੂਡੀਓ ਦੇ ਵਿੱਚ ਬੈਠੇ ਆ, ਤੁਸੀਂ ਆ ਦੇਖ ਰਹੇ ਹੋਣੇ ਆ, ਤੁਹਾਨੂੰ ਮੈਂ ਦਿਖਾ ਵੀ ਦਿੰਦਾ। ਉਸ ਰਾਣਾ ਸਾਹਿਬ ਜਿਹੜੀ ਕ੍ਰਿਕਟ ਵਾਲੀ ਏਸ਼ੀਆ ਕੱਪ ਵਾਲੀ ਜੰਗ ਆ, ਉਹਦੇ ਤੇ ਤਾਂ ਆਪਾਂ ਬਾਅਦ ਵਿੱਚ ਗੱਲ ਕਰਦੇ, ਪਹਿਲਾਂ ਇੱਥੇ ਕੋਈ ਇਹਦੇ ਬਾਰੇ ਚ ਕੋਈ ਗੱਲਬਾਤ ਸੁਣਾਓ। ਦੇਖ ਕੇ ਮੈਂ ਮਾਹੌਲ ਹੀ ਹੈਰਾਨ ਰਹਿ ਗਿਆ ਅੱਜ ਬੜੇ ਦਿਨਾਂ ਬਾਅਦ। ਬਹੁਤ ਜਿਹੜਾ ਨਾ ਦਿਲ ਖੁਸ਼ ਹੋਇਆ। ਤੇ ਇਹ ਅਸਲ ਚ ਨਾ ਬਸ ਉਹ ਸਾਡੀ ਵੀ ਸੁਸਤੀ ਰਹੀ ਵੀ ਅਸੀਂ ਵੀ ਨਾ ਸਿੱਧੇ ਬਾਹਰੋਂ ਬਾਹਰ ਬਾਈਪਾਸ ਤੇ ਨਿਕਲਦੇ ਰਹੇ ਆ ਵੀ ਸਾਡੇ ਡੇਰੇ ਚਲੇ ਗਏ, ਤੁਹਾਡੇ ਡੇਰੇ ਚਲੇ ਗਏ, ਅੰਨਮ ਕੋਲ ਚਲੇ ਗਏ, ਇਧਰ ਦਾ ਰੁੱਖ ਹੀ ਨਹੀਂ ਕੀਤਾ ਹੈ। ਤੇ ਨਮਾਨ ਨੇ ਬਲਕਿ ਕਈ ਦਫਾ ਕਿਹਾ ਕਿ ਬਾਈ ਨਾ ਦੇਖੋ ਕਿ ਅਸੀਂ ਕੰਮ ਜਿਹੜਾ ਵਾ ਨਾ ਕਰ ਰਹੇ ਆ, ਤੇ ਬਹੁਤ ਰੂਹ ਰਾਜੀ ਹੋਇਆ ਵਾ ਹੈ। ਤੇ ਇਹ ਕ੍ਰੈਡਿਟ ਜਿਹੜਾ ਵਾ ਨਾ ਬਾਕੀ ਸਾਰੀ ਟੀਮ ਨੂੰ ਤੇ ਨਮਾਨ ਦੀ ਨੂੰ ਜਾਂਦਾ, ਲੇਕਿਨ ਨਮਾਨ ਨੂੰ ਖਾਸ ਤੌਰ ਤੇ ਬਿਲਕੁਲ ਇਦਾਂ ਹੀ ਗੱਲ ਹੈ, ਇਹਦੇ ਚ ਕੋਈ ਸ਼ੱਕ ਨਹੀਂ ਹੈਗਾ ਕਿ ਇਹ ਬਿਲਕੁਲ ਦੇਖੋ ਇੱਥੇ ਕਲਰ ਸੀ, ਦੇਖੀ ਹੈ ਪਿਛਲੀ ਵੀਡੀਓ ਚ ਜਿਹੜਾ ਵਾ ਹੈ। ਫਿਰ ਇਸ ਜਗ੍ਹਾ ਤੇ ਮੈਂ ਬਲਕਿ ਉਹਨੂੰ ਕਹਿ ਰਿਹਾ ਸੀ ਸ਼ੁਰੂ ਚ, ਮੈਂ ਕਿਹਾ ਨਮਾਨ ਇੱਥੇ ਪੌਦਿਆਂ ਦਾ ਬੜਾ ਮੁਸ਼ਕਲ ਹੋਣਾ ਵਾ, ਬੱਕਰੀਆਂ ਇਹ ਵੋ। ਉਹਨੇ ਕਿਹਾ ਬਾਈ ਜੀ ਮੈਂ ਜਿਹੜਾ ਵਾ ਨਾ ਆਪ ਸੁਪਰਵਿਜ਼ਨ ਜਿਹੜਾ ਵਾ ਨਾ ਰੱਖੂੰਗਾ, ਮੈਂ ਡਿਊਟੀ ਲਾਉਂਗਾ, ਦਰਖਤ ਅਸੀਂ ਜਿਹੜਾ ਨਾ ਮਰਨ ਨਹੀਂ ਦੇਣਾ ਹੈ। और वाकई दरख्त जितने हैं ना बहुत अच्छे। फिर घाह का जिहड़ा लेवल करा के बहुत अच्छा जिहड़ा वा कीता। फिर एक बड़ी है सी बड़े अरसे तो एक है सी ख्वाहिश जी सी कि यार कोई जगह ऐसी होवे जिहड़ी किसी दा डेरा ना होवे, आए हाय सांझी होवे हैं भी, जिथे ना किसी नूं भी यार मैं उहदे कोल गया है या कोई बंदा कहे मैं उत्थे नहीं जाना है। ਕੋਈ ਜਗ੍ਹਾ ਇਸ ਤਰ੍ਹਾਂ ਦੀ ਸਾਂਝੀ ਹੋਵੇ ਜਿੱਥੇ ਕਿ ਲੋਕ ਨਾ ਆਪਣੇ। ਇਹ ਦੇਖੋ ਤੁਸੀਂ ਰਾਣਾ ਸਾਹਿਬ ਵੀ ਇਹ ਨਿਆਣੇ ਖੇਡ ਰਹੇ ਆ, ਬੱਚੀਆਂ ਖੇਡ ਰਹੀਆਂ, ਹੁਣ ਇਹ ਗਰਾਊਂਡੇ ਨਹੀਂ ਜਾ ਸਕਦੀਆਂ। ਹਾਂ ਬਿਲਕੁਲ, ਪਰ ਇਹਨਾਂ ਨੂੰ ਇੱਕ ਜਗ੍ਹਾ ਲੱਭ ਗਈ। ਮੈਨੂੰ ਬਲਕਿ ਉਹ ਬੱਚੀ ਦਾ ਬੜਾ ਅੱਛਾ ਫਿਕਰਾ ਲਿਆ। ਜਦੋਂ ਤੁਸੀਂ ਕਿਹਾ ਨਾ ਵੀ ਬੇਟਾ ਉੱਥੇ ਖੇਡ ਲਓ ਸੋਲੰਗ ਦੇ, ਉਹਨੇ ਕਿਹਾ ਉੱਥੇ ਚੌਕਾ ਨਹੀਂ ਠੀਕ ਲੱਗਦਾ ਹੈ। ਲੋ ਜੀ, ਇਹ ਤਾਂ ਸੀ ਕਿ ਸਾਡੀ ਆਪਣੀ ਸਟੇਸ਼ਨ ਵਾਲੀ ਇਸ ਜਗ੍ਹਾ ਦੀ ਕਹਾਣੀ। ਬਾਕੀ ਜੀ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ, ਕੋਈ ਅਸੀਂ ਨਵੀਂ ਗੱਲ ਨਹੀਂ ਤੁਹਾਨੂੰ ਸੁਣਾਉਣ ਲੱਗੇ ਵੀ ਇਹ ਕੁਝ ਦਿਨ ਪਹਿਲੇ ਜਿਹੜੇ ਹਾਲਾਤ ਸਾਡੇ ਏਸ਼ੀਆ ਕੱਪ ਦੇ ਰਾਣਾ ਸਾਹਿਬ ਹੋਏ ਆ, ਜਿਹੜੇ ਦੇਖਣ ਨੂੰ ਮਿਲੇ ਆ। ਹੁਣ ਜਿੱਦਾਂ ਕਿ ਕੱਲ ਪਰਸੋਂ ਦਾ ਜਿੱਦਣ ਦਾ ਫਾਈਨਲ ਹੋਇਆ ਨਾ, ਅਭੀ ਗੱਲ ਚੱਲੀ ਜਾਂਦੀ ਆ ਵੀ ਆਗਾ ਸਲਮਾਨ ਸਾਡਾ ਜਿਹੜਾ ਕਪਤਾਨ ਆ ਪਾਕਿਸਤਾਨ ਦਾ, ਉਹਨੇ ਜੀ ਬਦਲਾ ਲੈ ਲਿਆ, ਇੰਡੀਆ ਕੋਲੋਂ ਚੈੱਕ ਨਹੀਂ ਲਿਆ ਹੈਗਾ ਜੀ ਹੈ। ਤੇ ਰਾਣਾ ਸਾਹਿਬ ਇਹਦੇ ਉੱਤੇ ਮੈਂ ਤੁਹਾਨੂੰ ਇਸ ਗੱਲਬਾਤ ਕਰਨ ਤੋਂ ਪਹਿਲਾਂ ਨਾ ਮੈਂ ਇੱਕ ਤੁਹਾਨੂੰ ਗੱਲ ਸੁਣਾਉਂਗਾ। ਤੁਸੀਂ ਪਤਾ ਨਹੀਂ ਇਤਫਾਕ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਹੈ ਵੀ ਅਸੀਂ ਕਿਸੇ ਨੂੰ ਨੀਚਾ ਦਿਖਾਣਾ ਜਾਂ ਕੋਈ, ਅਸੀਂ ਤੁਸੀਂ ਕਮੈਂਟਾਂ ਦੇ ਵਿੱਚ ਇਹ ਗੱਲ ਜ਼ਰੂਰ ਦੱਸਣੀ ਆ ਵੀ ਇਹ ਜਿਹੜੀ ਅਸੀਂ ਗੱਲ ਕਰਨ ਲੱਗੇ ਆ, ਦੋਨੇ ਸਾਈਡਾਂ ਨੇ ਜੋ ਕੁਝ ਵੀ ਕੀਤਾ ਇਹ ਸਹੀ ਕੀਤਾ ਕਿ ਗਲਤ ਕੀਤਾ। ਅਸੀਂ ਇਹ ਨਾ ਕਿਸੇ ਮੁਲਕ ਦੇ ਖਿਲਾਫ ਵੀਡੀਓ ਆ, ਨਾ ਕੋਈ ਇਹ ਨਾ ਆਪਣੇ ਦੇ ਨਾ ਉਹਦੇ, ਨਾ ਅਸੀਂ ਆਪਣੇ ਦੀ ਤਾਰੀਫ ਕਰਨੀ ਆ, ਨਾ ਉਹਨਾਂ ਦੀ, ਨਾ ਉਹਨਾਂ ਨੂੰ ਨੀਚਾ ਦਿਖਾਣਾ। ਨਾ ਇਹ ਵੀਡੀਓ ਦਾ ਮਕਸਦ ਇਹ ਹੈ ਕਿ ਤੁਸੀਂ ਕਮੈਂਟਾਂ ਦੇ ਵਿੱਚ ਨਾ ਜੀ ਇਹ ਗੱਲ ਸਾਨੂੰ ਦੱਸਣੀ ਆ ਵੀ ਇਹ ਕੀ ਚੰਗਾ ਹੋਇਆ। ਮੈਂ ਤੁਹਾਨੂੰ ਉਸ ਤੋਂ ਪਹਿਲਾਂ ਇੱਕ ਗੱਲ ਸੁਣਾਉਣਾ ਨਿੱਕੀ ਜੀ। ਰਾਣਾ ਸਾਹਿਬ ਇੱਕ ਜੰਗਲ ਦੇ ਵਿੱਚ ਨਾ ਸ਼ੇਰ ਰਹਿੰਦਾ ਸੀਗਾ, ਜੋੜਾ ਸ਼ੇਰਾਂ ਦਾ, ਠੀਕ ਹੈ ਜੀ। ਹੋਇਆ ਇਦਾਂ ਵੀ ਇੱਕ ਮੌਸਮ ਇਦਾਂ ਦਾ ਆਇਆ ਵੀ ਜੰਗਲ ਦੇ ਵਿੱਚ ਨਾ ਜੀ ਕਹਿਤ ਵਾਲਾ ਸਮਾਂ ਆ ਗਿਆ ਹੈ, ਹਾਲਾਤ ਬੜੇ ਖਰਾਬ ਹੋ ਗਏ। ਗੱਲ ਇੱਥੇ ਤੱਕ ਆ ਗਈ ਵੀ ਜਿਹੜੀ ਲੂੰਬੜੀ ਸੀ ਨਾ, ਉਹਨੇ ਸ਼ੇਰਾਂ ਨੂੰ ਨਾ, ਸ਼ੇਰ ਦਾ ਜਿਹੜਾ ਪੁੱਤਰ ਸੀ ਨਾ, ਉਹਨੂੰ ਮਸ਼ਵਰਾ ਦਿੱਤਾ ਵੀ ਤੂੰ ਇੰਜ ਕਰ ਵੀ ਤੁਸੀਂ ਨਾ ਫਲਾਣੀ ਜਗ੍ਹਾ ਘਾਹ ਆ, ਇਹ ਦਿਨ ਔਖੇ ਕੱਢੀਏ, ਕਿਸੇ ਤਰ੍ਹਾਂ ਜਿਹੜਾ ਨਾ ਘਾਹ ਖਾਈਏ, ਵੀ ਉੱਥੇ ਚਲੀਏ। ਉਹਨੇ ਉਹ ਤਿਆਰੀ ਵੱਟ ਲਈ ਜੀ।
ਜਦੋਂ ਉਹ ਜਾਣ ਲੱਗਾ ਨਾ ਤੇ ਉਹਨੇ ਆਪਣਾ ਜਿਹੜਾ ਉਹਦਾ ਬਾਪੂ ਸੀ ਉਹਦੇ ਕੋਲ ਗਿਆ ਵੀ ਇਹ ਤੰਗੀ ਦੇ ਦਿਹਾੜੇ ਆ ਅੱਬਾ ਜੀ ਹੈ ਤੇ ਫਲਾਣੀ ਜਗ੍ਹਾ ਜਿਹੜਾ ਘਾਹ ਬੂਟ ਹੈਗਾ ਆ ਦੂਸਰੇ ਜਾਨਵਰ ਵੀ ਉੱਥੇ ਚੱਲੇ ਹੈਗੇ ਆ ਤੇ ਆਪਾਂ ਵੀ ਉੱਥੇ ਚੱਲੀਏ। ਉਹਨੇ ਕਿਹਾ ਨਾ ਪੁੱਤਰਾ ਨਾ, ਸ਼ੇਰਾਂ ਨੇ ਕਦੇ ਘਾਹ ਨਹੀਂ ਖਾਦਾ, ਗੱਲ ਇਹ ਹੈਗੀ ਆ ਇੱਥੇ ਕੱਟਾਂਗੇ ਇਹ ਜਿਹੜਾ ਟਾਈਮ ਹੈਗਾ ਠੀਕ ਆ, ਭੁੱਖ ਨਾਲ ਕੱਟੀਏ ਤਸ ਨਾਲ ਕੱਟੀਏ, ਨਹੀਂ ਤੇ ਜਿਹੜੀ ਬਾਅਦ ਵਾਲੀ ਜ਼ਿੰਦਗੀ ਹੈ ਨਾ ਉਹ ਬੜੀ ਔਖੀ ਜੀਣੀ ਔਖੀ ਹੋ ਜਾਣੀ ਆ ਹੈ। ਉਹਨੇ ਕਿਹਾ ਜੀ ਉਹ ਮੰਨ ਲਈ ਪੁੱਤਰ ਨੇ, ਉਹ ਨਾ ਗਿਆ, ਦੂਜੇ ਸਾਰੇ ਜਾਨਵਰ ਚਲ ਗਏ, ਉਹਨਾਂ ਨੇ ਉਹ ਵੇਲਾ ਕੱਢ ਲਿਆ ਔਖਾ ਸੌਖਾ। ਬਾਕੀ ਲੂੰਬੜੀ ਵੀ ਜਨਾਬ ਜੀ ਘਾਹ ਘੂ ਖਾ ਕੇ ਬਿਮਾਰ ਹੋਈ ਫਿਰੀ ਰਹੀ ਹੈ। ਜਾਨਵਰ ਜਿਨ੍ਹਾਂ ਨੇ ਘਾਹ ਖਾਣਾ ਉਹਨਾਂ ਨੂੰ ਤਾਂ ਖਾਣਾ ਹੀ ਸੀਗਾ, ਲੇਕਿਨ ਉਹਨਾਂ ਨੇ ਇਹ ਸ਼ੇਰ ਨਾ ਗਏ, ਲੇਕਿਨ ਆਖਰ ਫਿਰ ਉਹ ਸਰਦਾਰ ਦੇ ਸਰਦਾਰ ਹੀ ਰਹੇ ਤੇ ਉੱਥੇ ਆ ਕੇ ਫਿਰ ਵਾਸੇ ਹੋ ਗਈ, ਦੁਬਾਰਾ ਤੋਂ ਉਹ ਨਿਜ਼ਾਮ ਉਦਾਂ ਹੀ ਚੱਲ ਗਿਆ। ਗੱਲ ਕਰਨ ਦਾ ਮਕਸਦ ਇਹ ਆ ਕਿ ਇੱਕ ਨੇ ਤਾਂ ਕਰ ਲਈ, ਸ਼ੇਰਾਂ ਨੇ ਰਾਣਾ ਸਾਹਿਬ ਕਦੇ ਘਾਹ ਨਹੀਂ ਖਾਦਾ ਹੈ। ਗੱਲ ਇਹ ਆ ਵੀ ਸਾਡੇ ਮੈਂ ਆਪਣਾ ਇੱਕ ਮੌਕਫ ਰੱਖਦਾ ਹੈਗਾ ਵੀ ਸਾਡਾ ਜਿਹੜੇ ਸੀ ਨਾ ਸਾਡੇ ਕਪਤਾਨ, ਉਹਨਾਂ ਨੂੰ ਇਹ ਰਵੱਈਆ ਨਹੀਂ ਇਖਤਿਆਰ ਕਰਨਾ ਚਾਹੀਦਾ ਸੀ, ਪੂਰੀ ਦੁਨੀਆ ਦੇ ਵਿੱਚ ਬੱਲੇ ਬੱਲੇ ਹੋ ਜਾਣੀ ਸੀ। ਪਰ ਮੀਡੀਆ ਦੇ ਉੱਤੇ ਤਾਂ ਲੋਕ ਕਹਿ ਰਹੇ ਆ ਕਿ ਸਾਡੀ ਹੁਣ ਬੱਲੇ ਬੱਲੇ ਆ, ਅਸੀਂ ਬਦਲਾ ਲੈ ਲਿਆ ਤੇ ਆਹ ਕਰ ਲਿਆ। ਇਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ? ਬਾਕੀ ਗੱਲ ਤਾਂ ਬਾਅਦ ਵਿੱਚ ਕਰਾਂਗੇ। ਦੇਖੋ ਜੀ ਇਹ ਨਾ ਖੇਲ ਜਿਹੜੇ ਆ ਨਾ, ਖੇਲ ਅਸਲ 'ਚ ਦੋਸਤੀ ਲਈ ਹੁੰਦੇ ਆ, ਖੇਲ ਕੋਈ ਜੰਗ ਨਹੀਂ ਹੁੰਦੀ ਹੈ। ਖੇਲ ਅਸਲ 'ਚ ਹੁੰਦਾ ਹੀ ਇਸ ਕਰਕੇ ਆ ਕਿ ਨਫ਼ਰਤਾਂ ਜਿਹੜੀਆਂ ਨਾ ਖਤਮ ਕੀਤੀਆਂ ਜਾਣ। ਖੇਡਾਂ ਸਜਣੋ ਜੰਗ ਨਹੀਂ ਹੁੰਦੀਆਂ, ਜਿੱਤਾਂ ਕਦੇ ਵੀ ਮੰਗ ਨਹੀਂ ਹੁੰਦੀਆਂ। ਤੇ ਜੇ ਖੇਲ ਜੀ ਤੁਸੀਂ ਜੰਗ ਛੇੜਦੇ ਆ ਫਿਰ ਉਹ ਖੇਲ ਨਹੀਂ ਹੈ, ਫਿਰ ਤਾਂ ਤੁਸੀਂ ਇੱਕ ਜੰਗ ਹੀ ਸ਼ੁਰੂ ਕਰ ਲਈ। ਹੁਣ ਜਿਹੜਾ ਇੰਡੀਆ ਦੇ ਕਪਤਾਨ ਦਾ ਜੈਸਚਰ ਸੀ ਵੀ ਹੱਥ ਨਹੀਂ ਮਿਲਾਣਾ ਹੈ, ਉਹਨਾਂ ਨੇ ਆਪਣਾ ਯਾਨੀ ਕਿ ਜਿਹੜਾ ਵਾ ਆਪਣਾ, ਮੈਂ ਉਹੀ ਕਹਿ ਰਿਹਾ ਉਹਨੇ ਤਾਂ ਆਪਣਾ ਦਿਖਾ ਲਿਆ। ਹਾਂਜੀ ਨਹੀਂ ਲੇਕਿਨ ਉਹ ਚੀਜ਼ ਸਪੋਰਟਮੈਨ ਸਪਿਰਿਟ ਦੇ ਹਿਸਾਬ ਨਾਲ ਨਾ ਉਹ ਬਿਲਕੁਲ ਕੋਈ ਨਾ ਠੀਕ ਨਹੀਂ ਸੀ ਹੈ। ਉਹਨੇ ਯਾਨੀ ਕਿ ਵਾਅਦਾ ਕੀਤਾ ਹੈ ਤੇ ਫਿਰ ਸਾਡੇ ਕਪਤਾਨ ਨੇ ਜਿਹੜਾ ਵਾ ਉਹ ਚੈੱਕ ਨਾ ਲੈ ਕੇ ਨਹੀਂ, ਉਹਨਾਂ ਨੇ ਟਰਾਫੀ ਵੀ ਨਹੀਂ ਲਈ। ਹਾਂ ਫਿਰ ਉਹਨਾਂ ਨੇ ਦੂਸਰਾ ਇਹ ਕੀਤਾ ਕਿ ਟਰਾਫੀ ਨਹੀਂ ਲਈ। ਹਾਂਜੀ ਤੇ ਦੋ ਹੋ ਗਏ, ਸਾਡੇ ਕਪਤਾਨ ਨੇ ਉਹ ਵੀ ਯਾਨੀ ਕਿ ਉਹ ਵੀ ਬਰਾਬਰ ਕਰ ਦਿੱਤਾ ਕਿ ਉਹ ਚੈੱਕ ਜਿਹੜਾ ਨਾ ਪਰਾਂ ਸਿੱਟ ਦਿੱਤਾ। ਉਹ ਕਹਿੰਦੇ ਵੀ ਕਿਸੇ ਬੁਰੇ ਕੰਮ ਦਾ ਬਦਲਾ ਨਾ ਬੁਰਾ ਕੰਮ ਨਹੀਂ ਹੁੰਦਾ। ਮੈਂ ਇਹੀ ਗੱਲ ਕਰਦਾ ਤੇ ਉਹ ਉਹਨਾਂ ਨੂੰ ਹੁਣ 1936 ਦੇ 올림픽 ਸੀ ਨਾ ਜਿਹੜੇ ਬਰਲਿਨ ਸੀ ਜਰਮਨੀ 'ਚ, ਤੇ ਇੱਕ ਅਮਰੀਕੀ ਐਥਲੀਟ ਸੀ ਕਾਲਾ ਜੈਸੀ ਓਵਨ, ਉਹਨੇ 4 ਗੋਲਡ ਮੈਡਲ ਨਾ ਜਿੱਤੇ। ਤੇ ਹਿਟਲਰ ਨਾ ਇਸ ਗੁੱਸੇ 'ਚ ਸਟੇਡੀਅਮ 'ਚ ਉੱਠ ਕੇ ਚਲਾ ਗਿਆ ਵੀ ਉਹਦੇ ਖਿਆਲ 'ਚ ਵੀ ਇਹ ਜਰਮਨ ਜਿਹੜੀ ਆਲਾ ਨਸਲ ਆ ਨਾ ਉਹਦੀ ਤੋਹੀਨ ਆ ਵੀ ਇੱਕ ਕਾਲਾ ਐਥਲੀਟ ਜਿਹੜਾ ਨਾ 4 ਗੋਲਡ ਮੈਡਲ ਲੈ ਗਿਆ। ਹੁਣ ਹਾਲਾਂਕਿ ਪਤਾ ਨਹੀਂ ਕਿਤਨੇ ਉਹਦੇ 'ਚ ਮੁਲਕ ਸੀ, ਕਿੰਨੇ ਕੰਪੀਟੀਸ਼ਨ ਸੀ, ਕੀ ਸੀ, ਯਾਨੀ ਕਿ ਉਹ ਇੱਕ ਗੱਲ ਬਣ ਗਈ ਵੀ ਹਾਲਾਂਕਿ ਉਸ ਤੋਂ ਬਾਅਦ ਵੀ ਕਾਰਲੇਵਸ ਨੇ ਵੀ 4 ਜਿੱਤੇ ਐਥਲੈਟਿਕਸ 'ਚ ਗੋਲਡ ਮੈਡਲ, ਲੇਕਿਨ ਉਹ ਇੱਕ ਗੱਲ ਬਣ ਗਈ ਵੀ ਜੈਸੀ ਓਵਨ ਦੀ ਜਿੱਤ ਤੋਂ ਚਿੜ ਕੇ ਨਾ ਹਿਟਲਰ ਜਿਹੜਾ ਨਾ ਵਾਕਆਊਟ ਕਰ ਗਿਆ। ਫਿਰ 올림픽 ਤਕਰੀਬਨ ਜਿਹੜੀ ਵਰਲਡ ਵਾਰ ਫਸਟ ਆ ਨਾ ਜਿਹੜੀ ਉਹਦੇ 'ਚ ਨਹੀਂ ਹੋਏ ਹੈ, ਕੋਈ 20 ਵਾਲੇ 올림픽 ਨਹੀਂ ਹੋਏ, ਫਿਰ 36 ਵਾਲੇ ਹੋਏ, 40 ਤੇ 44 ਵਾਲੇ ਨਹੀਂ ਹੋਏ, 48 ਵਾਲੇ 올림픽 ਹੋਏ ਨਾ ਜਦੋਂ, ਉਦੋਂ ਫਿਰ ਜਰਮਨੀ ਤੇ ਜਾਪਾਨ ਨੂੰ ਨਹੀਂ ਬੁਲਾਇਆ ਗਿਆ ਸੀ। ਤਾਜ਼ਾ ਸੀ ਨਾ ਗੱਲ ਹੈ, ਲੇਕਿਨ ਜਦੋਂ 52 ਦੇ 올림픽 ਹੈਲਸਿੰਕੀ 'ਚ ਹੋਏ ਉਦੋਂ ਉਹ ਮੌਜੂਦ ਸੀ ਹੈ। ਯਾਨੀ ਕਿ ਉਸ ਤੋਂ ਬਾਅਦ 52, 56, 60, 64, 68, 72, 76 ਤੱਕ ਨਾ 올림픽 ਠੀਕ ਚੱਲਦੇ ਰਹੇ। 72 ਥੋੜਾ ਜਿਹਾ ਇੱਕ ਇਸ਼ੂ ਹੋਇਆ ਸੀ ਵੀ ਕੋਈ ਇਸਰਾਈਲ ਦੇ ਐਥਲੀਟ ਜਿਹੜੇ ਆ ਨਾ ਉਹ ਮਾਰੇ ਗਏ ਸੀ, ਕੋਈ ਫਲਸਤੀਨੀਆਂ ਨੇ ਹਮਲਾ ਕੀਤਾ, ਉਹ ਇੱਕ ਯਾਨੀ ਕਿ ਉਹ ਵੀ ਖੈਰ ਇੱਕ ਦਾਗ ਹੀ ਸੀ। 1980 ਚ ਜਦੋਂ 1979 ਚ ਰੂਸ ਨੇ ਚੜ੍ਹਾਈ ਕੀਤੀ ਨਾ ਅਫਗਾਨਿਸਤਾਨ ਤੇ 1980 ਦੇ 올림픽 ਸੀ ਮਾਸਕੋ ਚ, ਉਦੋਂ ਫਿਰ ਸਾਰੇ ਜਿਹੜੇ ਸੀ ਨਾ ਮੁਲਕ ਅਮਰੀਕਾ ਦੇ ਇਹਨਾਂ ਨੇ ਬਾਈਕਾਟ ਕੀਤਾ 올림픽 ਦਾ। ਅਮਰੀਕਾ ਨੇ, ਜਰਮਨੀ ਨੇ, ਜਾਪਾਨ ਨੇ, ਬਰਤਾਨੀਆ ਗਿਆ। ਫਿਰ ਉਹ 1984 ਜਦੋਂ 올림픽 ਲਾਸ ਐਂਜਲਸ ਚ ਹੋਏ
ਫਿਰ ਜੀ ਅਮਰੀਕੀ ਜਿਹੜਾ ਰੂਸੀ ਬਲਾਕ ਸੀ, ਹਾਂਜੀ ਰੂਸ, ਮਸ਼ਰਕੀ ਜਰਮਨੀ, ਕਿਊਬਾ ਵਗੈਰਾ, ਇਹਨਾਂ ਨੇ ਬਾਈਕਾਟ ਕੀਤਾ। ਫਿਰ 1988 ਚ ਜਿਹੜੇ ਹੋਏ 올림픽 ਸਿਓਲ ਚ, ਉਹਦੇ ਚ 8-10 ਮੁਲਕ ਸੀ, ਜਿਹਦੇ ਚ ਸ਼ਮਾਲੀ ਕੋਰੀਆ ਤੇ ਕਿਊਬਾ ਹੈ, 2-4 ਅਫਰੀਕਾ ਦੇ ਮੁਲਕ ਸੀ, ਇਥੋਪੀਆ, ਨਾਈਜੀਰੀਆ ਟਾਈਪ, ਇਹਨਾਂ ਨੇ ਯਾਨੀ ਕਿ ਨਾ ਬਾਈਕਾਟ ਕੀਤਾ। ਲੇਕਿਨ ਉਸ ਤੋਂ ਬਾਅਦ ਫਿਰ ਤਕਰੀਬਨ 92 ਤੋਂ ਬਾਅਦ ਨਾ ਬਾਰਸਲੋਨਾ ਵਾਲੇ, ਉਦੋਂ ਤੱਕ ਫਿਰ ਜਿਹੜਾ ਨਾ ਇਹ ਚੱਲਦਾ ਰਿਹਾ, ਕੋਈ ਨਹੀਂ ਇੰਨਾ ਯਾਨੀ ਕਿ ਅੱਛਾ ਤਰੀਕੇ ਨਾਲ ਨਾ ਚੱਲੇ ਖੇਲ। ਯਾਨੀ ਕਿ ਸਿਆਸਤ ਜਿਹੜੀ ਹੈ ਨਾ ਪਹਿਲੇ ਵੀ ਖੇਲਾਂ 'ਚ ਇਹਦੀ ਹੈ ਆ। ਤੇ ਲੇਕਿਨ ਆ ਸਾਡੀ ਯਾਨੀ ਕਿ ਜਿਹੜੀ ਕ੍ਰਿਕਟ 'ਚ ਪਾਕਿਸਤਾਨ ਤੇ ਇੰਡੀਆ ਦੀ ਨਾ ਇਹ ਲੁਕਣ ਮੀਟੀ ਜੀ ਵਾਲਾ ਸਾਫ ਹੋਇਆ ਹੈ। ਉਹ ਹੁਣ ਉਹ ਹੁੰਦਾ ਇਹ ਹੈ ਕਿ ਉਹ ਕਹਿੰਦੇ ਪਾਕਿਸਤਾਨ 'ਚ ਨਹੀਂ ਖੇਡਣਾ ਹੈ। ਉਹ ਜੀ ਇਹ ਟੂਰਨਾਮੈਂਟ ਪਹਿਲੇ ਜਿਹੜਾ ਸੀ, ਉਹ ਪਹਿਲੇ ਪਾਕਿਸਤਾਨ ਦੇ ਜਿਹੜੇ ਮੈਚ ਸੀ ਉੱਥੇ ਸ਼ਿਫਟ ਕਰਾਏ ਗਏ ਹੈ ਦੁਬਈ 'ਚ। ਇਹ ਹੁਣ ਏਸ਼ੀਆ ਕੱਪ ਵੀ ਜਿਹੜਾ ਵਾ ਇਹ ਵੀ ਦੁਬਈ, ਹਾਂ ਇਹ ਵੀ ਸ਼ਿਫਟ ਹੋਇਆ। ਕਿ ਬਾਕੀ ਤੁਸੀਂ ਬੈਕਡੋਰ ਡਿਪਲੋਮੇਸੀ ਵੀ ਚੱਲ ਰਹੀ ਹੁੰਦੀ ਆ, ਸਭ ਕੁਝ ਯਾਨੀ ਕਿ ਜਿਹੜਾ ਵਾ ਨਾ ਚੱਲ ਰਿਹਾ ਵਾ। ਤੇ ਖੇਲਾਂ 'ਚ ਆ ਕੇ ਤੁਸੀਂ ਐਵੇਂ ਆਪਣਾ ਯਾਨੀ ਕਿ ਜਿਹੜਾ ਵਾ ਨਾ ਪੰਜੇ ਉਡਾਨੇ ਆ, ਯਾਨੀ ਖੇਲ ਹੀ ਰਹਿਣੇ ਚਾਹੀਦੇ ਆ। ਪਹਿਲੋਂ ਅੱਛਾ ਜਦੋਂ ਪਾਕਿਸਤਾਨ ਤੇ ਇੰਡੀਆ ਦੀ ਕ੍ਰਿਕਟ ਹੁੰਦੀ ਸੀ ਨਾ, ਉਹਦੇ ਚ ਆਵਾਮ ਦਾ ਜੋਸ਼ ਖਰੋਸ਼ ਬੜਾ ਹੁੰਦਾ ਸੀ। ਲੇਕਿਨ ਪਲੇਅਰ ਜਿਹੜੇ ਆ ਨਾ, ਹੁਣ ਦੇਖੋ ਕਿ ਗਵਾਸਕਰ 1992 ਵਾਲੇ ਵਰਲਡ ਕੱਪ ਚ ਸਿਰਫ ਗਵਾਸਕਰ ਇੱਕ ਵਾਹਿਦ ਬੰਦਾ ਸੀ ਜਿਹੜਾ ਕਹਿ ਰਿਹਾ ਸੀ ਕਿ ਪਾਕਿਸਤਾਨ ਇਹ ਵਰਲਡ ਕੱਪ ਜਿੱਤ ਸਕਦਾ ਵਾ। ਇਮਰਾਨ ਖਾਨ ਤੋਂ ਇਲਾਵਾ ਗਵਾਸਕਰ ਦੂਸਰਾ ਬੰਦਾ ਸੀ, ਹੋਰ ਕੋਈ ਨਹੀਂ। ਅਰੇ ਗਵਾਸਕਰ ਦੀ ਬੈਟਿੰਗ ਦੀ ਬੜਿਆਂ ਨੇ ਤਾਰੀਫ ਕੀਤੀ। ਟੰਡੂਲਕਰ ਦੀ ਸਾਡੇ ਬਹੁਤ ਜ਼ਿਆਦਾ ਯਾਨੀ ਕਿ ਜਿਹੜੇ ਹੈ ਨਾ ਫੈਨ ਹੈ ਆ। ਕਪਿਲ ਦੇਵ ਆ, ਹੈ ਬੜੇ ਯਾਨੀ ਕਿ ਜਿਹੜੇ ਵੀ ਇੰਡੀਆ ਦੇ ਹੁਣ, ਵਿਰਾਟ ਕੋਹਲੀ ਆ, ਸਾਰੇ ਯਾਨੀ ਕਿ ਸਾਡੇ ਪਾਕਿਸਤਾਨੀਆਂ, ਵਸੀਮ ਅਕਰਮ, ਸ਼ੇਬ ਅਖਤਰ, ਸਭ ਦੇ ਯਾਨੀ ਕਿ ਹਾਂ ਸਭ ਦਾ ਹੈ। ਲੇਕਿਨ ਆ ਹੁਣ ਜਿਹੜਾ ਆ ਨਵਾਂ ਜਿਹਾ ਕਲਚਰ ਯਾਨੀ ਕਿ ਇੱਕ ਟਵਿੱਟਰ ਵਾਲਾ ਨਾ, ਜਿਹੜਾ ਇੱਕ ਮੇਰੇ ਖਿਆਲ ਚ ਜਿਹੜੇ ਪਲੇਅਰ ਆ ਨਾ, ਇਹਨਾਂ ਦੇ ਟਵਿੱਟਰ ਅਕਾਊਂਟ ਬੰਦ ਹੋਣੇ ਚਾਹੀਦੇ ਹੈ। ਇਹ ਵੀ ਨਾ ਐਵੇਂ ਯਾਨੀ ਕਿ ਦੇਖੋ ਗੱਲ ਨੂੰ ਨਾ ਨੈਗੇਟਿਵ ਪਾਸੇ ਨਹੀਂ ਜਾਣਾ ਚਾਹੀਦਾ। ਕੱਲ ਨੂੰ ਦੇਖੋ ਹੁਣ ਜਰਮਨੀ ਤੇ ਫਰਾਂਸ ਦੀ ਕਿੰਨੀ ਜੰਗ ਹੋਈ, ਉਹਨਾਂ ਵਰਗੀ ਸਾਡੀ ਤਾਂ ਨਹੀਂ ਹੈ। ਸਾਡੇ ਤੇ ਦਿਨਾਂ ਦੀ ਜੰਗ ਹੋਈ, ਉਹਨਾਂ ਦੀ ਸਾਲਾਂ ਦੀ ਜੰਗ ਹੋਈ, ਲੱਖਾਂ ਬੰਦੇ ਇੱਥੇ ਸੈਂਕੜਾ, ਉਹਦੇ ਚ ਲੱਖਾਂ ਬੰਦੇ ਯਾਨੀ ਕਿ ਜਿਹੜਾ ਨਾ ਮਾਰੇ ਗਏ। ਲੇਕਿਨ ਉਹ ਖੇਲ ਰਹੇ ਆ, ਸਭ ਕੁਝ ਖੇਲ ਰਹੇ ਆ। ਫਿਰ ਦੂਸਰਾ ਮਸ਼ਰਕੀ ਜਰਮਨੀ, ਮਗਰਬੀ ਜਰਮਨੀ ਅਲੱਗ-ਅਲੱਗ ਰਹੇ, ਬਾਹਰ ਜਦੋਂ ਇਕੱਠੇ ਹੋਏ ਉਹ ਖੇਲ ਰਹੇ ਆ। ਹੈ ਇਟਲੀ, ਯੂਰਪ ਚ ਕਿਹੜਾ ਮੁਲਕ ਆ ਜਿਹੜਾ ਨਹੀਂ, ਜਰਮਨੀ ਤੇ ਰੂਸ ਦੀ ਕਿੰਨੀ ਲੜਾਈ ਹੋਈ ਆ, ਹੈ ਕਿਹੜਾ ਮੁਲਕ ਆ ਜਿਹੜਾ ਇੱਕ ਦੂਸਰੇ ਨਾਲ ਨਹੀਂ ਲੜਿਆ। ਤੁਸੀਂ ਸਲਾਮ ਨਾ ਲੈ ਕੇ ਕੀ ਜਿੱਤ ਲਿਆ, ਤੁਸੀਂ ਟਰਾਫੀ ਨਾ ਲੈ ਕੇ ਕੀ ਜਿੱਤ ਲਿਆ, ਜਾਂ ਇਧਰੋਂ ਚੈੱਕ ਸਿੱਟ ਕੇ ਵੀ ਕੀ ਜਿੱਤ ਲਿਆ। ਕਸੂਰ ਦੋਨਾਂ ਪਾਸਿਆਂ ਦਾ ਹੀ ਆ। ਲੇਕਿਨ ਸ਼ੁਰੂਆਤ ਇੰਡੀਆ ਦੀਆਂ, ਅਸੀਂ ਇਸ ਗੱਲ ਨੂੰ ਮੰਨਦੇ ਆ ਵੀ ਸ਼ੁਰੂ ਉਹਨਾਂ ਨੇ ਕੀਤਾ। ਲੇਕਿਨ ਮੈਂ ਤੁਸੀਂ ਪਤਾ ਨਹੀਂ ਕੀ ਕਹਿੰਦੇ ਆ, ਤੁਸੀਂ ਕਮੈਂਟਾਂ ਜ਼ਰੂਰ ਦੇਖੋ। ਲੇਕਿਨ ਮੈਂ ਕਹਿੰਦਾ ਵੀ ਅਸੀਂ ਸ਼ਾਇਦ ਜ਼ਿਆਦਾ ਸਾਡੀ ਇੱਜ਼ਤ ਅਫਜ਼ਾਈ ਇਸ ਗੱਲ ਚ ਹੁੰਦੀ ਵੀ ਅਸੀਂ ਉਹ ਚੈੱਕ ਵਸੂਲਦੇ। ਉਹਨਾਂ ਨੇ ਤਾਂ ਜੋ ਕਰਨਾ ਸੀ ਕਰ ਲਿਆ। ਅੱਛਾ ਰਾਣਾ ਸਾਹਿਬ, ਜੰਗ ਹੋਈ ਆ 5-7 ਮਹੀਨੇ ਹੋ ਗਏ ਪਿੱਛੇ, ਹੁਣੇ ਉਸ ਜੰਗ ਦੇ ਵਿੱਚ ਤੁਹਾਨੂੰ ਯਾਦ ਹੋਣਾ, ਅਸੀਂ ਵੀਡੀਓ ਵੀ ਬਣਾਈ। ਅਸੀਂ ਇਫਤਖਾਰ ਠਾਕਰ, ਉਹਨਾਂ ਨੇ ਉਧਰ ਇਫਤਖਾਰ ਠਾਕਰ ਦੇ ਉੱਤੇ ਗੱਲ ਕੀਤੀ ਵੀ ਇਫਤਖਾਰ ਠਾਕਰ ਇੰਜ ਬੋਲਿਆ, ਜਿਹੜੇ ਫਨਕਾਰ ਹੁੰਦੇ ਆ ਉਹ ਸਾਂਝੇ ਹੁੰਦੇ ਆ। ਬਹੁਤ ਸਾਰੇ ਲੋਕ ਨਾ ਜੀ ਉਸ ਵੇਲੇ ਉੱਠ ਕੇ ਇਫਤਖਾਰ ਠਾਕਰ ਦੇ ਉੱਤੇ ਉਹਨਾਂ ਨੇ ਤਨਕੀਦ ਕੀਤੀ। ਅਸੀਂ ਵੀ ਵੀਡੀਓ ਬਣਾਈ ਵੀ ਨਹੀਂ ਯਾਰ ਸਹੀ ਗੱਲ ਆ, ਇਦਾਂ ਚਲੋ ਨਾ ਹੁੰਦਾ ਆਪਣੇ ਮੁਲਕ ਦੇ, ਉਹ ਵਾਕਈ ਫਨਕਾਰ ਜਿਹੜੇ ਆ ਸਾਂਝੇ ਹੁੰਦੇ ਆ। ਤੁਸੀਂ ਮੈਨੂੰ ਇਹ ਦੱਸਿਓ ਵੀ ਜਿਹੜਾ ਖੇਲ ਆ ਇਹ ਸਾਂਝਾ ਨਹੀਂ ਹੁੰਦਾ। ਖਿਲਾੜੀ ਇਹ ਕੋਈ ਜੰਗ ਹੁੰਦੀ ਆ ਹੈ? ਤੇ ਫਿਰ ਜਿਹੜੇ ਉਹ ਲੋਕਾਂ ਨੇ ਉਸ ਟਾਈਮ ਗੱਲ ਕੀਤੀ ਸੀ, ਜਦੋਂ ਪਾਕਿਸਤਾਨ ਦੇ ਆ ਗੱਲ ਹੋਈ ਸੀ, ਉਹ ਲੋਕਾਂ ਨੂੰ ਹੁਣ ਵੀ ਅੱਗੇ ਆਉਣਾ ਚਾਹੀਦਾ ਸੀ ਤੇ ਗੱਲ ਕਰਨੀ ਚਾਹੀਦੀ ਸੀ ਕਿ ਨਹੀਂ? ਬਿਲਕੁਲ। ਇਹ ਦੇਖੋ ਜੀ, ਇਹ ਦੋਨੇ ਪਾਸੇ ਦੇ ਰਵੱਈਏ ਜਿਹੜੇ ਆ ਨਾ, ਇਹਨਾਂ ਤੇ ਤਨਕੀਦ ਹੋਣੀ ਚਾਹੀਦੀ ਆ, ਕੰਡਮ ਹੋਣੇ ਚਾਹੀਦੇ ਆ। ਹੈ ਇਹ ਨਹੀਂ ਹੈ ਜਿਹੜਾ ਨਾ ਕੋਈ ਅੱਛਾ। ਦੇਖੋ ਹੁਣ ਇੰਡੀਆ ਦੇ ਇੰਨੇ ਕਪਤਾਨ ਆਏ ਆ, ਐਸ ਕਪਤਾਨ ਦਾ ਨਾਮ ਜਿਹੜਾ ਹਮੇਸ਼ਾ ਯਾਦ ਰਹੇਗਾ। ਹਾਂਜੀ, ਵੀ ਉਸਨੇ ਜੀ ਟਰਾਫੀ ਨਹੀਂ ਲਈ ਸੀ। ਤੇ ਹੁਣ ਪਾਕਿਸਤਾਨ ਨੇ ਨਾ ਸਨ 72 ਦੇ 올림픽 ਚ ਇੱਕ ਅੰਪਾਇਰ ਦੇ ਫੈਸਲੇ ਦੇ ਖਿਲਾਫ ਇਹਤਜਾਜ ਕਰਦੇ ਨਾ, ਜਿਹੜਾ ਸਿਲਵਰ ਮੈਡਲ ਸੀ ਨਾ ਉਹ ਪੈਰਾਂ 'ਚ ਬੰਨੇ। ਕੀ ਹੋਇਆ ਉਹਦਾ ਨਤੀਜਾ? ਕਿ ਉਹ ਸਾਰੀ ਟੀਮ ਹੀ ਜਿਹੜੀ ਆ ਨਾ ਬੈਨ ਹੋ ਗਈ।
ਉਹ ਅਸਲਮ ਰੋਡਾ ਗੋਜਰੇ ਵਾਲੇ ਜਿਹੜੇ ਉਹ ਵੀ ਉਸ ਟੀਮ ਵਿੱਚ ਸੀ, ਉਹ ਬਾਅਦ ਵਿੱਚ ਫਿਰ ਕਦੇ ਨਹੀਂ ਹਾਕੀ ਖੇਲ ਸਕੇ ਹੈ। ਇਹ ਚੀਜ਼ਾਂ ਖੇਲ ਦਾ ਜਿਹੜਾ ਹੁੰਦਾ ਨਾ ਇੱਕ ਲੈਵਲ ਤੱਕ ਇhtਜਾਜ ਹੋਣਾ ਚਾਹੀਦਾ ਵਾ ਹੈ। ਤੁਸੀਂ ਠੀਕ ਅੰਪਾਇਰ ਨਾ ਇਹ ਉਹ, ਲੇਕਿਨ ਇਸ ਤਰ੍ਹਾਂ ਐਸਾ ਨਹੀਂ ਇhtਜਾਜ ਹੋਣਾ ਚਾਹੀਦਾ ਵੀ ਜਿਹਦੀ ਤਲਾਫੀ ਨਾ ਹੋ ਸਕੇ ਹੈ। ਕਹਿੰਦੇ ਨਹੀਂ ਵੀ ਇੰਨਾ ਵੀ ਮਾਰੋ ਜਿੰਨਾ ਸਹਿ ਸਕੋ ਹੈ। ਵੀ ਕੋਈ ਵੀ ਤੁਸੀਂ ਆਪਣਾ ਰਵੱਈਆ ਜਿਹੜਾ ਇਸ ਤਰ੍ਹਾਂ ਦਾ ਕਰੋ ਯਾਰ ਜਿਹਦੀ ਤੁਸੀਂ ਮਾਫੀ ਮੰਗ ਸਕੋ। ਐਸਾ ਰਵੱਈਆ ਨਾ ਰੱਖੋ ਕਿ ਜਿਹਦੀ ਤੁਸੀਂ ਮਾਫੀ ਵੀ ਨਾ ਮੰਗ ਸਕੋ। ਹੁਣ ਇਹ ਐਸਾ ਰਵੱਈਆ ਵਾ ਵੀ ਇਹ ਦੋਨੇ ਕਪਤਾਨ ਨਾ ਪਾਕਿਸਤਾਨ ਦੇ ਇੰਡੀਆ ਦੇ ਇਹ ਮਾਫੀ ਵੀ ਨਹੀਂ ਮੰਗ ਸਕਦੇ ਹੈ ਆਪਣੇ ਰਵੱਈਏ ਤੇ। ਸਹੀ ਗੱਲ। ਉਧਰਲੇ ਉਹਨਾਂ ਨੂੰ ਸ਼ਾਬਾਸ਼ ਦੇ ਰਹੇ, ਇੱਧਰਲੇ ਉਹਨਾਂ ਨੂੰ ਸ਼ਾਬਾਸ਼ ਦੇ ਰਹੇ। ਹਾਲਾਂਕਿ ਰਾਣਾ ਸਾਹਿਬ ਇਸ ਗੱਲ ਦੀ ਤਾਂ ਮਜ਼ਮਤ ਹੋਣੀ ਚਾਹੀਦੀ ਹੈ। ਤੇ ਉਹਨਾਂ ਬੰਦਿਆਂ ਦੇ ਬਾਰੇ ਮੇਰਾ ਸਵਾਲ ਤੁਸੀਂ ਹੋਰ ਪਾਸੇ ਨੂੰ ਉਹ ਕਰਤਾ। ਮੈਂ ਕਹਿ ਰਿਹਾ ਕਿ ਜਿਸ ਵਕਤ ਇਫਤਖਾਰ ਟਰੱਕਰ ਨੇ ਗੱਲ ਕੀਤੀ ਸੀ, ਜਿਹੜੇ ਲੋਕਾਂ ਨੇ ਉਸ ਵੇਲੇ ਜਿਹੜੇ ਬੜੇ ਸੰਜੀਦਾ ਬਣ ਕੇ ਤੇ ਜਿਹੜੇ ਇਹ ਗੱਲ ਕਰਦੇ ਸੀਗੇ ਵੀ ਮੁਲਕਾਂ ਦੇ ਫਨਕਾਰ ਤਾਂ ਸਾਂਝੇ ਹੁੰਦੇ ਆ, ਵੀ ਉਹਨਾਂ ਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ। ਇਸ ਰਵੱਈਏ ਦੇ ਉੱਤੇ ਜਿਹੜਾ ਕਿ ਇੰਡੀਅਨ ਕਪਤਾਨ ਨੇ ਸ਼ੁਰੂ ਕੀਤਾ ਪਹਿਲੇ, ਇਹਦੇ ਉੱਤੇ ਉਹ ਲੋਕ ਖਾਮੋਸ਼ ਕਿਉਂ? ਉਹਨਾਂ ਨੂੰ ਚਾਹੀਦਾ ਨਹੀਂ ਸੀ ਮੈਦਾਨ? ਹਾਂ ਬਿਲਕੁਲ, ਉਹਨਾਂ ਨੂੰ ਆਉਣਾ ਚਾਹੀਦਾ ਸੀ ਵੀ ਇਹ ਖੇਲ। ਬਲਕਿ ਪਹਿਲੇ 2 ਦਿਨ ਪਹਿਲੇ ਦਿਨ ਜਦੋਂ ਪਹਿਲੇ ਮੈਚ ਹੋਇਆ ਸੀ, ਉਸ ਤੋਂ ਬਾਅਦ ਦੂਸਰਾ ਮੈਚ ਹੋਇਆ, ਫਿਰ ਤੀਸਰਾ ਮੈਚ। ਪਹਿਲੇ ਮੈਚ ਤੋਂ ਤੀਸਰੇ ਮੈਚ 'ਚ ਅੱਛਾ ਖਾਸਾ ਫਰਕ ਸੀ। ਜਿੱਤ ਹਾਰ ਤਾਂ ਹੁੰਦੀ ਰਹਿੰਦੀ ਹੈ। ਇਹਦੇ 'ਚ ਯਾਰ ਜਿਹੜਾ ਵਾ ਨਾ ਇਹ ਹੋਣਾ ਚਾਹੀਦਾ। ਦੇਖੋ ਪਾਕਿਸਤਾਨ ਦੇ ਨਾ ਪਹਿਲੇ ਵੀ ਕੀ ਹੋਇਆ ਕਿ ਸਨ 60-61 ਤੱਕ ਤਕਰੀਬਨ ਚੱਲੀ ਕ੍ਰਿਕਟ। ਉਸ ਤੋਂ ਬਾਅਦ 65 ਵਾਲੀ ਜੰਗ, 71 ਵਾਲੀ, ਫਿਰ ਪਾਕਿਸਤਾਨ 77 'ਚ ਨਾ ਇੰਡੀਆ ਦੀ ਟੀਮ ਜਿਹੜੀ ਆ ਨਾ ਉਸ ਤੋਂ ਬਾਅਦ ਆਈ ਆ, ਜਦੋਂ ਬਿਸ਼ਨ ਸਿੰਘ ਬੇਦੀ ਕਪਤਾਨ ਸੀ। ਔਰ ਉਹ ਬੜਾ ਵੈਲਕਮ ਸੀ ਯਾਨੀ ਕਿ ਇੰਡੀਆ ਦੀ ਟੀਮ ਦਾ। ਇੰਡੀਆ ਦੀ ਟੀਮ ਭਾਵੇਂ ਉਹ ਸੀਰੀਜ਼ 0-2 ਤੋਂ ਟੈਸਟ 'ਚ ਹਾਰ ਗਈ, ਵਨਡੇ ਵੀ ਹਾਰ ਗਈ, ਲੇਕਿਨ ਇਹ ਆ ਕਿ ਉਹ ਬਿਸ਼ਨ ਸਿੰਘ ਬੇਦੀ ਨੂੰ ਹਲੇ ਤੱਕ ਲੋਕ ਬੜੇ ਅੱਛੇ ਨਾ ਯਾਦ ਕਰਦੇ ਆ। ਗਵਾਸਕਰ ਨੂੰ, ਕਪਿਲ ਦੇਵ ਦਾ ਉਦੋਂ ਆਗਾਜ਼ ਸੀ ਹੈ, ਤੇ ਚੰਦਰ ਸ਼ੇਖਰ ਸੀ, ਪ੍ਰਸੰਨਾ, ਯਾਨੀ ਕਿ ਸਾਰੇ ਪਲੇਅਰ ਜਿਹੜੇ ਆ ਉਹ ਬੜੇ ਲੋਕਾਂ ਨੂੰ ਖੁਸ਼ੀ ਸੀ ਕਿ ਬੜੇ ਅਰਸੇ ਬਾਅਦ ਕ੍ਰਿਕਟ ਜਿਹੜੀ ਆ ਨਾ ਇਹ ਜੁੜੀ ਆ ਹੈ। ਤੇ ਇਹਦੇ 'ਚ ਮੇਰੇ ਖਿਆਲ 'ਚ ਇਹ ਨਹੀਂ ਚਾਹੀਦਾ। ਇਹ ਹੁਣ ਹਰ ਬੰਦੇ ਨੂੰ ਜਿਹੜੇ ਵੀ ਬੰਦੇ, ਹਰ ਬੰਦੇ ਨੂੰ ਯਾਨੀ ਕਿ ਜਿਹੜਾ ਉਹਨੇ ਖੁੱਲ ਕੇ ਹੈ ਆਪਣਾ ਯਾਨੀ ਕਿ ਸਾਈਡ ਨਹੀਂ ਮਾਰਨੀ ਚਾਹੀਦੀ। ਜਿਸ ਦਾ ਵੀ ਰਵੱਈਆ ਗਲਤ ਆ ਨਾ ਉਹਦੇ ਤਨਕੀਦ ਕਰਨੀ ਚਾਹੀਦੀ, ਦੱਸਣਾ ਚਾਹੀਦਾ ਵੀ ਇਹ ਗਲਤ ਹੈਗਾ, ਉਹਦੀ ਨਿਸ਼ਾਨਦੇਹੀ ਬਿਲਕੁਲ ਕਰਨੀ ਚਾਹੀਦੀ ਹੈ, ਤਾਂ ਕਿ ਆਇੰਦਾ ਤੋਂ ਜਿਹੜੇ ਹੋਣ ਵਾਲੇ, ਦੇਖੋ ਕੱਲ ਨੂੰ ਮੈਂ ਕਹਿੰਦਾ ਕਿ ਕੱਲ ਨੂੰ ਕ੍ਰਿਕਟ ਆਪ ਬੋਲ ਕੇ ਕਹੂਗੀ ਵੀ ਸਾਡੀ ਚੁੰਡ ਛੱਡੋ ਜਿਹੜੇ ਹਾਲਾਤ ਇਹਨਾਂ ਨੇ ਬਣਾਏ। ਮੈਂ ਤਾਂ ਕਹਿੰਦਾ ਜਿਹੜੇ ਲੋਕ ਉਹ ਕਰਦੇ ਆ ਇਹਨਾਂ ਨੂੰ ਵੈਸੇ ਹੀ ਨਹੀਂ, ਮੁਲਕਾਂ ਨੂੰ ਨਹੀਂ, ਪਰ ਕੀ ਕਰੀਏ ਵੀ ਇੱਥੇ ਉਹ ਹਾਲਾਤ ਤਾਂ ਹੈ ਨਹੀਂ। ਇੱਥੇ ਤਾਂ ਜਿਸ ਕੀ ਲਾਠੀ ਉਸ ਕੀ ਭੈਂਸ ਵਾਲਾ ਕਾਨੂੰਨ ਹੈਗਾ ਆ। ਅਸਲ 'ਚ ਹੁਣ ਤਾਂ ਰੌਲਾ ਇਹ ਹੈ ਨਾ ਕਿ ਜਿਹਦਾ ਪੈਸਾ ਚੱਲ ਰਿਹਾ ICC 'ਚ ਉਹ ਕਹਿੰਦੇ ਨੇ ਵੀ ਖੇਡੂਗਾ ਉਹਦਾ, ਜਿਹਨੇ ਪੈਸੇ ਗੱਲ ਕੀਤੀ ਆ ਵੀ ਜਿਹਦੀ ਲਾਠੀ ਆ ਉਹਦੀ ਮੱਝ ਵਾਲੀ ਗੱਲ ਹੈਗੀ ਆ ਨਾ ਜੀ। ਤੇ ਬਾਕੀ ਜੀ ਮੇਰਾ ਵੀਡੀਓ ਬਣਾਉਣ ਦਾ ਸਭ ਤੋਂ ਵੱਡਾ ਮਕਸਦ ਇਹ ਸੀਗਾ ਉਸ ਨਜ਼ਰੀਏ ਨੂੰ ਸਾਹਮਣੇ ਰੱਖਣਾ ਜਿਹੜਾ ਉਸ ਜੰਗ ਵੇਲੇ ਜਦੋਂ ਇਫਤਖਾਰ ਠਾਕਰ ਨੇ ਜਾਂ ਅੰਜਮ ਸਰੋਇਆ ਸਾਹਿਬ ਨੇ, ਕਿਸੇ ਨੇ ਵੀ ਜਦੋਂ ਆਪਣੇ ਮੁਲਕ ਦੇ ਉਹਦੇ ਵਿੱਚ ਗੱਲ ਕੀਤੀ ਸੀ, ਉਸ ਟਾਈਮ ਬਹੁਤ ਸਾਰੇ ਲੋਕਾਂ ਨੇ ਉਧਰੋਂ ਇੰਡੀਆ ਤੋਂ ਤਨਕੀਦ ਵੀ ਕੀਤੀ ਸੀ, ਇਧਰੋਂ ਵੀ ਹੋਈ ਹਰ ਪਾਸੋਂ। ਉਹ ਲੋਕ ਹੁਣ ਖਾਮੋਸ਼ ਕਿਉਂ ਆ? ਇਸ ਰਵੱਈਏ ਤੇ ਚੁੱਪ ਕਿਉਂ? ਵੀ ਇਹਦੇ ਤੇ ਵੀ ਬੋਲਣਾ ਚਾਹੀਦਾ ਸੀਗਾ ਇਦਾਂ ਹੀ ਜਿੱਦਾਂ ਉਹਦੇ ਤੇ ਬੋਲੇ ਸੀਗੇ। ਬਾਕੀ ਜੀ ਇਹ ਸੀਗੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਜਿਹੜੀ ਤੁਹਾਡੇ ਤੱਕ ਅਸੀਂ ਪਹੁੰਚਾਤੀ ਆ, ਤੇ ਤੁਸੀਂ ਇਹਦੇ ਕਮੈਂਟਾਂ ਦੇ ਵਿੱਚ ਇਹ ਗੱਲ ਦੱਸਣੀ ਆ, ਜ਼ਰੂਰ ਲਿਖਣਾ ਕਿ ਯਾਰ ਇਹ ਕਿਆ ਸਹੀ ਹੋਇਆ ਜਿਹੜਾ ਏਸ਼ੀਆ ਕੱਪ। ਰਾਣਾ ਸਾਹਿਬ ਨੇ ਤਾਂ ਬੜੀ ਪੁਰਾਣੀ ਗੱਲਾਂ ਕੀਤੀਆਂ, ਰਿਕਾਰਡ ਇਹਨਾਂ ਕੋਲ, ਪਤਾ ਹੈਗਾ ਇਹਨਾਂ ਨੂੰ, ਲੇਕਿਨ ਮੈਂ ਇਹੋ ਜਿਹਾ ਕੋਈ ਹਲੇ ਤੱਕ ਕ੍ਰਿਕਟ ਦੇ ਉਹਦੇ ਵਿੱਚ ਨਾ ਇਹੋ ਜਿਹਾ ਕੋਈ ਉਹ ਦੇਖਿਆ ਨਹੀਂ ਸੀ ਰਾਣਾ ਸਾਹਿਬ ਜਿਹੜਾ ਇਹ ਰਵੱਈਆ ਇਸ ਵਾਰੀ ਹੋਇਆ। ਹਾਂਜੀ, ਜਿਹੜੀ ਆਵਾਮ ਸੀ ਉਹ ਤਾਂ ਆਪਸ ਵਿੱਚ ਲੜਦੇ ਸੀ। ਇਹ ਕ੍ਰਿਕਟ ਜਿਹੜੀ ਹੈ ਨਾ ਇਹ ਜੈਂਟਲਮੈਨ ਗੇਮ ਗਿਣੀ ਜਾਂਦੀ ਆ ਵੀ, ਯਾਨੀ ਕਿ ਜਿਹੜਾ ਸ਼ੁਰਫਾ ਦਾ ਖੇਲ ਆ ਤੇ ਸ਼ੁਰਫਾ ਹੀ ਬਣ ਕੇ ਰਹਿਣਾ ਚਾਹੀਦਾ। ਮੈਂ ਕਹਿੰਦਾ ਦੇਖੋ ਟੀਵੀ ਟੁੱਟਦੇ ਸੀ, ਲੋਕਾਂ ਦੀ ਆਪ ਸੋਸ਼ਲ ਮੀਡੀਆ ਤੇ ਵੀ ਆਵਾਮ ਵਿੱਚ ਤਾਂ ਇੱਕ ਤਾਸਰ ਦੇਖਣ ਨੂੰ ਮਿਲਦਾ ਸੀ, ਲੇਕਿਨ ਖਿਡਾਰੀਆਂ ਦੇ ਵਿੱਚ ਇਹ ਹੋਣਾ ਵੀ ਨਹੀਂ ਚਾਹੀਦਾ ਜਿਹੜਾ ਇਹ ਹੋਇਆ। ਬਾਕੀ ਤੁਸੀਂ ਇਹਦੇ ਬਾਰੇ ਚ ਕੀ ਕਹਿੰਦੇ ਹੋ ਉਹ ਜ਼ਰੂਰ ਦੱਸਿਓ। ਤੇ ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਦੇ ਨਾਲ। ਆਖਰ ਦੇ ਉੱਤੇ ਉਹੀ ਗੱਲ ਆ ਵੀ ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਆ, ਪੰਜਾਬੀ ਜਿੱਥੇ ਕਿੱਥੇ ਵੀ ਬੈਠਾ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ ਜੀ, ਰੱਬ ਰੱਬ।